दर्शकों ब्रेक तो बाद तुहाडा स्वागत है जी। डॉक्टर साहब, इस तो पहला कि आप अगला इशू शुरू करिए, ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ TV 84 ਨੂੰ ਦੇਖ ਸਕਦੇ ਹੋ roku, ਜਾਦੂ ਬਾਕਸ, RCN, ਸਪੈਕਟਰਮ, ਫੇਸਬੁੱਕ, Bell 5 ਕੈਨੇਡਾ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ, ਗਲੋਬਲ CPN ਦੀ ਐਪ ਰਾਹੀਂ ਤੁਸੀਂ TV 84 ਨੂੰ ਦੇਖ ਸਕਦੇ ਹੋ ਜੀ। ਡਾਕਟਰ ਸਾਹਿਬ, ਕੀ ਕਹਿਣਾ ਤੁਹਾਡਾ ਅਗਲੇ ਇਸ਼ੂ ਬਾਰੇ? ਦੇਖੋ, ਡਾਇਸਪੋਰਾ ਸਿੱਖਾਂ ਨੇ ਆਪਣੇ ਤੌਰ ਤੇ ਆਪਣੀ ਥਾਂ ਤਾਂ ਇਹਨਾਂ ਮੁਲਕਾਂ 'ਚ ਬਣਾਈ ਹੈ ਜੀ। ਜਿਹੜੀਆਂ ਐਕਟੀਵਿਟੀਜ਼ ਰਾਊਂਡ ਦਾ ਗਲੋਬ ਇਸ ਵੇਲੇ ਸਿੱਖ ਕਰ ਰਹੇ ਨੇ ਫੋਕਸ ਹੋ ਕੇ ਆਪਣੇ ਆਜ਼ਾਦ ਮੁਲਕ ਖਾਲਿਸਤਾਨ ਦੇ ਲਈ, ਉਹ ਵੀ ਭਾਰਤੀ ਹਕੂਮਤ ਦੇ ਲਈ ਹੁਣ ਬਹੁਤ ਵੱਡਾ ਜਿਹੜਾ ਹੈ ਉਹ ਰਿਐਕਟ ਕਰਨ ਦਾ ਮੁਕਾਮ ਹੈ, ਸਿਰਦਰਦੀ ਬਣਿਆ ਹੋਇਆ ਹੈ ਜੀ। ਔਰ ਜਿਵੇਂ ਇੰਗਲੈਂਡ ਦੇ ਸਿੱਖਾਂ ਨੇ ਖਾਸ ਤੌਰ ਤੇ ਆਪਣੀ ਥਾਂ ਬਣਾਈ ਹੈ ਸਿੱਖ ਫੈਡਰੇਸ਼ਨ ਦੇ ਥੱਲੇ, ਫਿਰ ਜਿਹੜੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਤੋਂ ਪਾਬੰਦੀ ਦਾ ਹਟਵਾਉਣਾ, ਔਰ ਜਦੋਂ ਦਾ ਕੰਜ਼ਰਵੇਟਿਵ ਗਵਰਨਮੈਂਟ ਦਾ ਖਾਸ ਤੌਰ ਤੇ ਫੈਬਰਵਰੀ ਤੋਂ ਵੀ ਪਹਿਲਾਂ ਹੁਣ ਇਹ ਸਾਹਮਣੇ ਆਇਆ ਮਾਰਗਰੇਟ ਥੈਚਰ ਦੀ ਇੰਟਰਫੀਅਰੈਂਸ, ਔਰ ਇਹ ਪੂਰਾ ਮੂਵ ਹੈ ਕਿ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਇੰਡੀਪੈਂਡੈਂਟ ਕਮਿਸ਼ਨ ਤੋਂ ਹੋਏ। ਪਹਿਲਾਂ ਇੰਗਲੈਂਡ ਗਵਰਨਮੈਂਟ ਤੱਕ ਹੀ ਮਹਿਦੂਦ ਸੀ, ਹੁਣ ਇਹ ਈਵਨ ਯੂਰਪੀਅਨ ਪਾਰਲੀਮੈਂਟ ਔਰ ਇਹ ਜਿਹੜੀ ਮੰਗ ਹੈ ਇਹ ਅੱਪਰ ਲੈਵਲ ਦੇ ਉੱਤੇ ਕਾਮਨਵੈਲਥ ਔਰ ਦੂਸਰੇ ਤੇ ਜਾ ਰਹੀ ਹੈ। ਔਰ ਇਸ ਸਾਰੇ ਵੇਰਵੇ ਨੂੰ ਹੀ ਸਾਹਮਣੇ ਰੱਖਦੇ ਹਾਂ ਹੁਣ ਇੰਡੀਅਨ ਗਵਰਨਮੈਂਟ ਨੇ ਆਪਣੇ ਮੀਡੀਆ ਰਾਹੀਂ ਟਾਰਗੇਟ ਕਰਨਾ ਸ਼ੁਰੂ ਕੀਤਾ ਉਹਨਾਂ ਪਰਸਨੈਲਿਟੀਜ਼ ਨੂੰ ਜਿਹੜੇ ਐਕਟਿਵ ਨੇ, ਜਿਨ੍ਹਾਂ 'ਚ ਭਾਈ ਦਵਿੰਦਰਜੀਤ ਸਿੰਘ ਜਿਹੜੇ ਕਿ ਬੜੇ ਸਮਝਦਾਰ ਅੰਦਾਜ਼ ਦੇ ਨਾਲ ਇਹ ਸਾਰੀ ਪੋਲੀਟੀਕਲ ਲੌਬਿੰਗ ਨੂੰ ਕਰਦੇ ਨੇ, ਔਰ ਉਹਨਾਂ ਨੂੰ ਟਾਰਗੇਟ ਕਰਦੇ ਆ। ਇੱਕ ਬੜੀ ਨੈਗੇਟਿਵ ਸਟੋਰੀ ਜਿਹੜੀ ਹੈ ਇੰਗਲਿਸ਼ ਟ੍ਰਿਬਿਊਨ ਨੇ ਕੀਤੀ, ਔਰ ਉਸ ਦੇ ਉੱਤੇ ਫਿਰ ਉਹਨਾਂ ਨੇ ਜਿਵੇਂ ਸਾਰੀ ਲਾਈਨ ਲਈ ਹੈ, ਔਰ ਕਿਉਂਕਿ ਇਹਨਾਂ ਨੂੰ ਇਹ ਫੀਅਰ ਹੈ ਕਿ ਵੀ ਉਹਨਾਂ ਨੂੰ ਕੋਈ ਹਾਇਰ ਪੋਜੀਸ਼ਨ ਗਵਰਨਮੈਂਟ ਜਿਹੜੀ ਹੈ ਉਹ ਦੇ ਸਕਦੀ ਹੈ। ਸੋ ਉਹਨਾਂ ਦੇ ਨਾਲ ਅੱਜ 9:30 ਤੋਂ 10 ਵਜੇ ਵਾਲੇ ਸਲੋਟ ਦੇ ਵਿੱਚ ਗੱਲਬਾਤ ਹੋਏਗੀ ਕਿ ਕਿਵੇਂ ਇੰਡੀਅਨ ਗਵਰਨਮੈਂਟ, ਉਹਨਾਂ ਦਾ ਮੀਡੀਆ ਤੰਤਰ ਔਰ ਉਹਨਾਂ ਦੇ ਐਮਬੈਸੀਆਂ, ਕੌਂਸੂਲੇਟ ਕਿਵੇਂ ਇੰਟਰਫੀਅਰ ਕਰ ਰਹੇ ਨੇ ਇਹਨਾਂ ਮੁਲਕਾਂ ਦੇ ਸਿਸਟਮ। ਪਰ ਇੰਗਲੈਂਡ ਦੇ ਵਿੱਚ ਕਿਉਂਕਿ ਉਹਨਾਂ ਨੇ ਸਿੱਖਾਂ ਨੂੰ ਵੀ ਦੂਜਿਆਂ ਨੂੰ ਵੀ ਸਾਰਿਆਂ ਨੂੰ ਦੇਖਿਆ ਹੋਇਆ ਹੈ, ਭਾਵੇਂ ਪ੍ਰਭਾਵ ਵੀ ਕਬੂਲਦੇ ਨੇ ਇੰਡੀਅਨ ਸਿਸਟਮ ਦਾ ਜਿਵੇਂ ਥੈਚਰ ਨੇ ਕਬੂਲਿਆ, ਪਰ ਇੰਨੀ ਲੁੱਟ ਵੀ ਨਹੀਂ ਮਚੀ ਹੋਈ। ਸੋ ਅਸੀਂ ਇਹ ਜ਼ਰੂਰ ਰਿਕਮੈਂਡ ਕਰਾਂਗੇ ਕਿ 9:30 ਤੋਂ 10 ਦੇ ਸਲੋਟ ਦੇ ਵਿੱਚ ਉਸ ਇੰਟਰਵਿਊ ਨੂੰ ਜ਼ਰੂਰ ਦੇਖੋ। ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰਿਪੋਰਟ ਇੰਡੀਆ ਬਾਰੇ, ਜਿਹੜੀ ਕਿ ਖਾਸ ਤੌਰ ਤੇ ਡਾਕਟਰ ਇਕਤਦਾਰ ਕਰਾਮਤ ਚੀਮਾ ਨੂੰ ਉਹਨਾਂ ਨੇ ਤਿਆਰ ਕਰਨ ਲਈ ਕਿਹਾ ਸੀ, ਉਸ ਦੇ ਰਿਲੀਜ਼ ਦੀ ਗੱਲ ਕੀਤੀ ਸੀ। ਬਰੀਫ ਉਹਦਾ ਅਸੀਂ ਸਿਨੋਪਸਿਸ ਵੀ ਕੀਤਾ ਸੀ, ਕਿਉਂਕਿ ਉਸ ਨੂੰ ਦੇਖਦਿਆਂ ਹੀ ਮੈਨੂੰ ਅਹਿਸਾਸ ਸੀ, ਕਿਉਂਕਿ ਉਦੋਂ ਹੀ ਅਜੇ ਉਹ ਰਿਪੋਰਟ ਰਿਲੀਜ਼ ਹੋਈ ਸੀ, ਹਾਲਾਂ ਮੈਂ ਉਹਨੂੰ ਡੀਟੇਲ ਪੜ੍ਹ ਨਹੀਂ ਸੀ ਸਕਿਆ, ਪਰ ਮੈਨੂੰ ਇਸ ਦੀ ਇੰਪੋਰਟੈਂਸ ਦਾ ਅਹਿਸਾਸ ਸੀ ਕਿ ਵੀ ਇਹ ਅਲਟੀਮੇਟਲੀ ਕਿੱਥੇ ਕਿੱਥੇ ਮਿਰਚਾਂ ਲਾਏਗੀ, ਕੀ ਤਕਲੀਫ ਦੇਏਗੀ, ਕਿਹਨੂੰ ਕੀ ਹੋਏਗਾ, ਔਰ ਸਾਡਾ ਜਿਹੜਾ ਇਸ ਦੇ ਉੱਤੇ ਅੰਦਾਜ਼ਾ ਹੈ ਉਹ ਬਿਲਕੁਲ ਠੀਕ ਨਿਕਲਿਆ ਕਿ ਉਹਨੇ ਸਿੱਧਾ ਕੋਈ ਖੱਬੇ ਸੱਜੇ ਤੀਰ ਨਹੀਂ ਵੱਜਿਆ। ਜਿਵੇਂ ਰਾਵਣ ਨੂੰ ਮਾਰਨ ਦੇ ਲਈ ਇਹਨਾਂ ਦੀਆਂ ਕਹਾਣੀਆਂ ਨੇ ਕਿ ਜੇ ਤੀਰ ਸਿੱਧਾ ਰਾਵਣ ਦੀ ਧੁੰਨੀ 'ਚ ਵੱਜੇ ਤਾਂ ਰਾਵਣ ਮਰਦਾ। ਸੋ ਤੀਰ ਇੱਥੋਂ ਉੱਡਿਆ ਵਾਸ਼ਿੰਗਟਨ DC ਤੋਂ US ਸਰਵ ਦੀ ਰਿਪੋਰਟ ਦਾ, ਸਿੱਧਾ ਜਾ ਕੇ ਐਕਸਟਰਨਲ ਅਫੇਅਰਸ ਮਿਨਿਸਟਰ ਦੀ ਧੁੰਨੀ 'ਚ ਵੱਜਿਆ, ਔਰ ਉਹਨਾਂ ਨੇ ਇੱਕ ਸਪੈਸ਼ਲ ਜਿਹੜਾ ਉਹਨਾਂ ਦਾ ਵਿਕਾਸ ਸਵਰੂਪ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਸਪੋਕਸਪਰਸਨ ਹੈ, ਉਹਨੇ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਇਸ ਨੂੰ ਬਿਲਕੁਲ ਰਿਜੈਕਟ ਕੀਤਾ ਰਿਪੋਰਟ ਨੂੰ। ਉਹਨੇ ਕਿਹਾ ਜਿਸ ਤਾਂ ਮੰਨਦਾ ਹੀ ਨਹੀਂ ਇਹਨਾਂ ਨੂੰ, ਲੇਕਿਨ ਇਹ ਗੱਲ ਆਪਣੇ ਆਪ 'ਚ ਦੱਸਦੀ ਇਹ ਕੰਮ ਹੈ। ਜਦੋਂ ਹੁਣ ਡਾਕਟਰ ਚੀਮਾ ਵਰਗੇ ਬੰਦੇ ਡੈਡੀਕੇਸ਼ਨ ਦੇ ਨਾਲ ਲੱਗੇ ਨੇ ਤੇ ਉਹਨਾਂ ਨੇ ਸਾਰੇ ਕਮਿਸ਼ਨ ਦੇ ਨੂੰ ਵੀ, ਔਰ US ਸਰਵ ਕੋਈ ਐਮਨੈਸਟੀ ਇੰਟਰਨੈਸ਼ਨਲ ਜਾਂ ਹਿਊਮਨ ਰਾਈਟਸ ਵਾਚ ਵਾਂਗ ਕੋਈ ਸਿਰਫ ਹਿਊਮਨ ਰਾਈਟਸ ਬਾਡੀ ਨਹੀਂ ਹੈ, ਇਹ ਸੈਮਾਈ ਗਵਰਨਮੈਂਟ ਬਾਡੀ ਹੈ, ਔਰ ਜਿਹੜੀ ਵੀ ਰਿਪੋਰਟ ਰਿਲੀਜ਼ ਹੋਈ ਹੈ ਸਟੇਟ ਡਿਪਾਰਟਮੈਂਟ ਨੇ ਵੀ ਉਹਨੂੰ ਵੈਟ ਕੀਤਾ ਉਹਦੇ ਨਾਲ ਜਿਹੜਾ ਮਿਲ ਕੇ, ਕਿਉਂਕਿ ਅਲਟੀਮੇਟਲੀ ਇਸ ਇੱਦਾਂ ਦੀਆਂ ਰਿਪੋਰਟਸ 'ਚੋਂ ਹੀ ਇਹ ਸੀ ਕਿ ਭਾਈ ਜਦੋਂ ਇੰਡੀਆ ਨੂੰ ਕੰਟਰੀ ਆਫ ਕੰਸਰਨ, ਜਦੋਂ ਕਿ ਇਹਨਾਂ ਨੂੰ ਕਲੱਬ ਕੀਤਾ ਗਿਆ ਹਿਊਮਨ ਰਾਈਟਸ ਵਾਇਲੇਟਰਸ ਨਾਲ, ਔਰ ਇਹ ਇੱਕ ਸਟੈਪ ਬੈਕ ਹੁੰਦਾ ਇਕਨੋਮਿਕਲ ਸੈਂਕਸ਼ਨ ਲੱਗਣ ਤੋਂ ਪਹਿਲਾਂ। ਔਰ ਹੁਣ ਇਸ ਰਿਪੋਰਟ ਨੇ ਵੀ ਫਰਦਰ ਪੇਵ ਕਰ ਦਿੱਤਾ ਹੈ ਵੇ ਕਿ ਕਿਸ ਡਾਇਰੈਕਸ਼ਨ ਦੇ ਵਿੱਚ ਜਾਏਗੀ, ਔਰ ਬਹੁਤ ਤਕਲੀਫ ਹੋਈ ਇਹਨਾਂ ਨੂੰ। ਇੰਡੀਅਨ ਮਿਨਿਸਟਰੀ ਔਰ ਫਿਰ PTI ਦੀ ਸਟੋਰੀ ਹੈ, ਭਾਰਤ ਦੇ ਸਾਰੇ ਮੀਡੀਆ ਨੇ, ਟੈਲੀਗ੍ਰਾਫ, ਹਿੰਦੂ ਮੈਡਰਾਸ, ਟ੍ਰਿਬਿਊਨ, ਹਿੰਦੁਸਤਾਨ ਟਾਈਮਸ, ਟਾਈਮਸ ਆਫ ਇੰਡੀਆ, ਇੰਡੀਅਨ ਐਕਸਪ੍ਰੈਸ, ਦੇਖੋ ਸਭ ਨੇ ਪ੍ਰਮੁਖਤਾ ਦੇ ਨਾਲ ਛਾਇਆ ਕੀਤਾ। ਔਰ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਅਮਰੀਕਨ ਹਿੰਦੂ ਫੈਡਰੇਸ਼ਨ ਦੀ ਜਿਹੜੀ ਬੀਬੀ ਹੈ, ਉਹ ਐਗਜ਼ੈਕਟਿਵ ਡਾਇਰੈਕਟਰ, ਉਹਨੇ ਬੜੀ ਜ਼ਹਿਰੀਲੀ ਸਟੇਟਮੈਂਟ ਕੱਢੀ ਹੈ, ਇਹ ਕਹਿ ਕੇ ਪਹਿਲਾਂ ਤਾਂ ਕਿਹਾ ਜੀ ਕਮਿਸ਼ਨ ਕ੍ਰਿਸਚਨਸ ਦਾ ਹੈ, ਕ੍ਰਿਸਚਨਸ ਨੂੰ ਪ੍ਰਮੋਟ ਕਰਦਾ ਹੈ, ਇਹ ਉਹ ਫਿਰ ਡਾਕਟਰ ਚੀਮਾ ਦੇ ਦੁਆਲੇ ਹੋਏ
ਕਿ ਜੀ ਇਹ ਤਾਂ ਪਾਕਿਸਤਾਨੀ ਮੂਲ ਦੇ ਸਿੱਖਾਂ ਦੇ ਦੋਸਤ, ਖਾਲਿਸਤਾਨੀਆਂ ਦੇ ਦੋਸਤ, ਇਹਨਾਂ ਨੇ ਤਾਂ ਸੈਨ ਫਰਾਂਸਿਸਕੋ ਦੇ ਇਕੱਠ ਦੇ ਵਿੱਚ ਖਾਲਿਸਤਾਨ ਦੇ ਉੱਤੇ ਤਕਰੀਰ ਕਰਦੇ ਆ, ਖਾਲਿਸਤਾਨ। ਸੋ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਕ੍ਰੈਡੀਬਿਲਿਟੀ ਖਰਾਬ ਕਰਨ ਦੀ ਗੱਲ, ਪਰ ਅਸੀਂ ਇਹ ਸਮਝਦੇ ਹਾਂ ਵੀ ਜਿੰਨੀ ਤਕਲੀਫ ਇਹਨਾਂ ਨੂੰ ਹੁੰਦੀ ਹੈ, ਜਿਵੇਂ ਡਾਕਟਰ BR ਅੰਬੇਦਕਰ ਕਹਿੰਦੇ ਸਨ ਕਿ ਜਦੋਂ ਇਹਨਾਂ ਨੂੰ ਤਕਲੀਫ ਹੋਏ ਤਾਂ ਸਮਝੋ ਘੱਟ ਗਿਣਤੀਆਂ ਦਾ ਭਲਾ ਹੋ ਰਿਹਾ, ਤੇ ਜਦੋਂ ਇਹ ਖੁਸ਼ ਹੋਣ ਤੇ ਸਮਝੋ ਉਹਨਾਂ ਦਾ ਜਿਹੜਾ ਉਹ ਬੇੜਾ ਗਰਕ ਹੋ ਰਿਹਾ। ਸੋ ਅਸੀਂ ਅਗੇਨ ਡਾਕਟਰ ਚੀਮਾ ਨੂੰ ਮੁਬਾਰਕਬਾਦ ਦਿੰਦੇ ਹਾਂ। ਔਰ ਮੈਂ ਇਨਫੈਕਟ ਸਾਡਾ ਵੀਕਲੀ ਕਾਲਮ ਜਿਹੜਾ ਕਿ ਅਸੀਂ ਇਸ ਵਿਸ਼ੇ ਦੇ ਉੱਤੇ ਹੀ ਲਿਖਦੇ ਹਾਂ, ਕੱਲ ਮੈਂ ਇਸ ਦੇ ਉੱਤੇ ਹੀ ਲਿਖਿਆ ਸੀ। ਹਾਲਾਂ ਮੈਂ ਰਿਪੋਰਟ ਨੂੰ ਡੀਟੇਲ 'ਚ ਉਹਦਾ ਸਿਨੋਪਸਿਸ ਕਰਨਾ ਚਾਹੁੰਦਾ, ਲੇਕਿਨ ਅਗੇਨ ਉਹਦੇ ਲਈ ਪੂਰਾ 35-40 ਮਿੰਟ ਚਾਹੀਦੇ ਨੇ। ਲੇਕਿਨ ਮੈਂ ਜਿਹੜਾ ਉਸ ਦਾ ਬਰੀਫ ਆਪਣੇ ਕਾਲਮ ਲਈ ਕੀਤਾ ਉਹਨੂੰ ਮੈਂ ਸਾਂਝਾ ਕਰਾਂਗਾ। ਪਰ ਉਸ ਤੋਂ ਪਹਿਲਾਂ ਟੈਲੀਗ੍ਰਾਫ ਦੀ ਸਟੋਰੀ ਜਿਹੜੀ ਕਿ ਬੇਸ਼ੱਕ PTI ਸਭ ਨੇ ਕੀਤੀ ਹੈ, ਥੋੜ੍ਹੀ ਐਲੈਬੋਰੇਟਿਵ ਹੈ। ਉਹਦੀ ਹੈਡਲਾਈਨ ਇਹ ਹੈ, US ਪੈਨਲ ਵਿਚ ਹੰਟ ਰੈਪ ਔਨ PM। ਵਿਚ ਹੰਟ ਹੁੰਦਾ ਐਵੇਂ ਤੁਸੀਂ ਲੱਭਦੇ ਫਿਰਦੇ ਹੋ ਕਿਸੇ ਨੂੰ। ਗਵਰਨਮੈਂਟ ਟਾਰਗੇਟਿੰਗ NGOs, ਦਲਿਤਸ ਐਂਡ ਮਾਈਨੋਰਿਟੀਜ਼। ਇਹ ਰਿਪੋਰਟ 'ਚੋਂ ਕੋਟ ਕੀਤਾ ਕਿ ਵੀ ਸਰਕਾਰ ਜਿਹੜੀ ਹੈ ਮੋਦੀ ਦੀ, ਉਹ NGOs ਨੂੰ, ਦਲਿਤਸ ਨੂੰ ਔਰ ਮਾਈਨੋਰਿਟੀਜ਼ ਨੂੰ। ਅੱਛਾ, ਇੱਕ ਜਿਹੜੀ ਗੱਲ ਮੈਂ ਇਹਨਾਂ ਦੇ ਸਾਰੇ ਇੰਡੀਅਨ ਮੀਡੀਆ ਦੇ ਰਿਐਕਸ਼ਨ 'ਚ ਦੇਖੀ ਜੀ, ਹਾਲਾਂ ਜਿਹੜੀਆਂ ਰਿਕਮੈਂਡੇਸ਼ਨਸ ਨੇ ਇਸ ਰਿਪੋਰਟ 'ਚ ਇੰਡੀਅਨ ਗਵਰਨਮੈਂਟ ਲਈ, ਅਮਰੀਕਨ, ਉਹਦੇ 'ਚ ਆਰਟੀਕਲ 25B ਦੀ ਗੱਲ ਖਾਸ ਤੌਰ ਤੇ ਕੀਤੀ ਹੈ ਕਿ ਭਾਈ ਸਿੱਖਾਂ ਨੂੰ ਹਿੰਦੂ ਬਣਾਇਆ ਹੋਇਆ ਹੈ, ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ ਦੀ ਗੱਲ। ਬਾਕੀ ਪਰ ਇਹਨਾਂ ਸਾਰੀਆਂ ਖਬਰਾਂ 'ਚ ਮਾਈਨੋਰਿਟੀਜ਼ ਦੇ ਥੱਲੇ ਗੱਲ ਹੋਈ, ਮੁਸਲਮਾਨਾਂ ਜਾਂ ਦਲਿਤਾਂ ਦੀ, ਸਿੱਖ ਨੂੰ ਖਾ ਗਏ। ਔਰ ਉਹਦੇ ਤੋਂ ਮੈਂ ਅੱਜ ਇੱਕ ਸੱਜਣ ਨੂੰ ਕਹਿ ਰਿਹਾ ਸੀ, ਮੈਂ ਕਿਹਾ ਤੁਸੀਂ ਦੇਖੋ ਕਿ ਸਿੱਖ ਫੈਕਟਰ ਕਿੰਨਾ ਇੰਪੋਰਟੈਂਟ ਹੈ। ਉਹਨਾਂ ਨੂੰ 170 ਮਿਲੀਅਨ ਮੁਸਲਮਾਨਾਂ ਨਾਲ ਡੀਲ ਕਰਨਾ ਕੋਈ ਪ੍ਰੋਬਲਮ ਨਹੀਂ ਹੈ ਇੰਡੀਆ 'ਚ ਹਿੰਦੂ ਤਵੀਆਂ ਨੂੰ। ਉਹਨਾਂ ਨੇ ਈਵਨ ਇਸ ਰਿਪੋਰਟ 'ਚ ਜਿਹੜੀ ਸਿੱਖਾਂ ਨੂੰ ਪ੍ਰੋਮੀਨੈਂਸ ਦਿੱਤੀ, ਉਹਨੂੰ ਆਪਣੀਆਂ ਖਬਰਾਂ 'ਚੋਂ ਗਾਇਬ ਕਰ ਦਿੱਤਾ। ਔਰ ਇਹਦੇ 'ਚ ਵੀ ਉਹ ਦਲਿਤਸ ਐਂਡ ਮਾਈਨੋਰਿਟੀਜ਼ ਦੀ ਗੱਲ, ਇਹਦੇ 'ਚ ਇਹ ਹੈ, ਨਵੀਂ ਦਿੱਲੀ ਡੇਟਲਾਈਨ ਹੈ, a bipartisan panel set up by the White House and the US Congress has named Prime Minister Narendra Modi in a report that accuses the Indian government of using laws to target minority communities, Dalits and non-profit organizations। ਕਿ ਵੀ ਉਸ ਰਿਪੋਰਟ ਨੇ ਮੋਦੀ ਨੂੰ ਟਾਰਗੇਟ ਕੀਤਾ ਹੈ ਕਿ ਵੀ ਉਹ ਦਲਿਤਾਂ ਨੂੰ, non-profit organization ਜਿਵੇਂ ਫੋਰਡ ਫਾਊਂਡੇਸ਼ਨ, ਔਰ ਦੂਸਰਾ ਇਹ ਲੰਬਾ ਚੌੜਾ ਹੈ। ਬਟ ਉਹਨਾਂ ਨੇ ਅੱਗੋਂ ਕਿਹਾ, ਦਾ ਰਿਪੋਰਟ ਸੇਜ਼ ਵਾਇਲੈਂਸ ਅਗੇਂਸਟ ਰਿਲੀਜੀਅਸ ਮਾਈਨੋਰਿਟੀਜ਼ ਇਨ ਇੰਡੀਆ ਹੈਜ਼ ਅਕਰਡ ਅੰਡਰ ਬੋਥ ਕਾਂਗਰਸ ਐਂਡ BJP ruled governments, but that attempts at intimidation, forced reconversions and attacks on shrines and individuals have increased following the victory of India's right-wing BJP in May 2014। ਕਿ ਮਈ 2014 ਜਦੋਂ ਦੇ ਆਏ ਨੇ ਇਹ ਹਮਲੇ ਵੱਧ ਗਏ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਹਿੰਦੂਤਵਾ ਗਰੁੱਪ ਕੀ ਕਰ ਰਹੇ ਨੇ ਔਰ ਵਿਚ ਹੰਟ ਗਵਰਨਮੈਂਟ ਕਰ ਰਹੀ ਹੈ, ਔਰ ਕਿਵੇਂ ਜਿਹੜਾ ਉਹਨਾਂ ਨੇ ਰੀਸੈਂਟਲੀ ਤੀਸਤਾ ਸੀਤਲਵਾਦ ਔਰ ਉਹਨਾਂ ਦੇ ਹਸਬੈਂਡ ਨੂੰ, ਜਿਨ੍ਹਾਂ ਦਾ ਅਸੀਂ ਆਰਟੀਕਲ ਦਾ ਜ਼ਿਕਰ ਵੀ ਪਰਸੋਂ ਦੇ ਪ੍ਰੋਗਰਾਮ 'ਚ ਕੀਤਾ ਸੀ, ਔਰ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ। ਹੁਣ ਇੰਡੀਅਨ ਫੋਰਨ ਆਫਿਸ ਨੇ ਕਿਹਾ, ਇੰਡੀਅਨ ਫੋਰਨ ਆਫਿਸ ਸੈਡ ਇਟ ਹੈਡ ਰਿਜੈਕਟਡ the annual reports of the commission in the past too and refused to take cognizance of the latest report। ਉਹਨੇ ਕਿਹਾ ਜੀ ਅਸੀਂ US ਸਿਰਫ ਦੀਆਂ ਰਿਪੋਰਟਾਂ ਪਹਿਲਾਂ ਵੀ ਰਿਜੈਕਟ ਕਰਦੇ ਰਹੇ ਔਰ ਇਹਨੂੰ ਅਸੀਂ ਫੇਰ ਰਿਜੈਕਟ ਕਰਦੇ ਹਾਂ। The Indian Foreign Office said it had rejected the annual reports of the commission। ਅੱਛਾ, now we have serious doubts on their credibility। Foreign Ministry spokesman Vikas Swarup said ਕਿ ਜੀ ਸਾਨੂੰ ਉਹਨਾਂ ਦੀ credibility ਦੇ ਉੱਤੇ ਬੜਾ ਗੰਭੀਰ ਜਿਹੜਾ ਉਹ ਡਾਊਟ ਹੈ। Government doesn't see the locus standi of the foreign entity like US serve to pronounce on the state of Indian citizens' constitutionally projected rights। ਕਿ ਜੀ ਅਮਰੀਕਾ 'ਚ ਬੈਠਾ US ਸਿਰਫ ਇਹ ਸਾਡੇ ਭਾਰਤ ਦੇ ਸਿਟੀਜ਼ਨਸ ਦੇ ਜਿਹੜੇ ਰਾਈਟਸ ਨੇ ਉਹਨਾਂ ਬਾਰੇ ਕਿਵੇਂ ਗੱਲ ਕਰ ਸਕਦੇ। ਔਰ ਫਿਰ ਉਹ ਕਹਿੰਦੇ ਬਟ the latest report chooses echoes concerns the US State Department has raised repeatedly with India too, especially on the perceived efforts by the Modi government to clamp down on American non-profit agency। ਹੁਣ ਇਹ ਟੈਲੀਗ੍ਰਾਫ ਦਾ ਰਿਪੋਰਟਰ ਕਹਿੰਦਾ ਕਿ ਜੀ ਇਹ ਕੋਈ ਰਿਪੋਰਟ 'ਚ ਹੀ ਗੱਲ ਨਹੀਂ ਆਈ, ਉਸ ਤੋਂ ਪਹਿਲਾਂ ਅਮਰੀਕਨ ਸਟੇਟ ਡਿਪਾਰਟਮੈਂਟ ਵੀ ਜਿਹੜਾ ਉਹਨਾਂ ਇਸ਼ੂਜ਼ ਨੂੰ ਚੁੱਕਿਆ ਔਰ ਬਹੁਤ ਸਾਰੇ ਉਹਦੇ ਹੋਰ ਵੇਰਵੇ ਦੀ ਗੱਲ ਹੈ। ਪਰ ਮੈਂ ਸਮਾਂ ਸੀਮਾ ਦੇਖ ਰਿਹਾ ਤੇ ਮੈਂ ਜਿਹੜਾ ਇਸ ਦਾ ਸਿਨੋਪਸਿਸ ਬਰੀਫ ਆਰਟੀਕਲ ਦੇ ਵਿੱਚ ਦਿੱਤੇ ਉਸ ਨੂੰ ਮੈਂ ਜ਼ਰੂਰ ਜਿਹੜਾ ਉਹ ਡਿਸਕਸ ਕਰਨਾ ਚਾਹੁੰਦਾ ਕਿ ਵੀ ਇਸ ਰਿਪੋਰਟ ਦਾ ਟਾਈਟਲ ਹੈ, ਭਾਰਤ ਵਿੱਚ ਧਾਰਮਿਕ ਘੱਟ ਗਿਣਤੀਆਂ ਨੂੰ ਦਰਪੇਸ਼ ਸੰਵਿਧਾਨਕ ਅਤੇ ਕਾਨੂੰਨੀ ਚੈਲੰਜ, constitutional and legal challenges faced by religious minorities in India,
ਰਿਪੋਰਟ ਜਾਰੀ ਕਰਨ ਮੌਕੇ ਇਹ ਅਸੀਂ ਜ਼ਿਕਰ ਕਰ ਲਿਆ ਸੀ ਕਿ ਵੀ ਕਿਵੇਂ ਜਿਹੜਾ US ਕਮਿਸ਼ਨ ਦੇ ਮੁਖੀ ਥਾਮਸ ਨੇ ਕੀ ਕਿਹਾ। ਹੁਣ ਇਸ ਰਿਪੋਰਟ ਦਾ ਸਿਨੋਪਸਿਸ ਹੈ। ਲਗਭਗ 13 ਸਫ਼ਿਆਂ ਦੇ ਇਸ ਰਿਪੋਰਟ ਵਿੱਚ ਭਾਰਤੀ ਸੰਵਿਧਾਨ ਦੇ ਅੱਡ-ਅੱਡ ਪਹਿਲੂਆਂ ਨੂੰ ਘੱਟ ਗਿਣਤੀਆਂ ਲਈ ਬਰਾਬਰੀ ਜਾਂ ਵਿਤਕਰੇ ਦੇ ਦ੍ਰਿਸ਼ਟੀਕੋਣ ਤੋਂ ਆਂਕਿਆ ਗਿਆ ਹੈ। ਭਾਰਤ ਦਾ ਪਿਛੋਕੜ ਦੇਣ ਤੋਂ ਬਾਅਦ ਪਹਿਲਾ ਟਾਈਟਲ ਹੈ ਕੀ ਭਾਰਤ ਇੱਕ ਸੈਕੂਲਰ ਦੇਸ਼ ਹੈ ਸਵਾਲੀਆ ਨਿਸ਼ਾਨ, ਔਰ ਇਹਦੇ ਡਿਸਕਸ ਕੀਤਾ ਹੈ ਕਿ ਵੀ ਸੈਕੂਲਰ ਨਹੀਂ ਹੈ, ਇਹ ਪਹਿਲਾ ਪਾਰਟ ਹੈ। ਦੂਸਰਾ ਵਿਸ਼ਾ ਭਾਰਤ ਵਿੱਚ ਸੰਵਿਧਾਨਕ ਭਾਈ ਭਤੀਜਾਵਾਦ ਦਾ ਵੇਰਵਾ ਦਿੰਦਾ ਹੈ, ਪੋਲੀਟੀਕਲ ਨੈਪੋਟਿਜ਼ਮ, ਕਿ ਵੀ ਕਿਵੇਂ ਭਾਈ ਭਤੀਜਾਵਾਦ ਹੈ, ਉਹ ਸੈਕੰਡ ਟਾਈਟਲ ਹੈ ਇਸ ਰਿਪੋਰਟ ਦਾ। ਤੀਸਰੇ ਟਾਈਟਲ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਸੰਵਿਧਾਨ ਵਿੱਚ ਘੱਟ ਗਿਣਤੀ ਸ਼ਬਦ ਨੂੰ ਅਪਰਿਭਾਸ਼ਿਤ ਰਹਿਣ ਦਿੱਤਾ ਗਿਆ ਹੈ ਕਿ ਅਨਡਿਫਾਈਨਡ। ਹੁਣ ਕਹਿੰਦਾ ਤਾਂ ਹੈ ਜੀ ਅਸੀਂ ਮਾਈਨੋਰਟੀਜ਼ ਦੇ ਰਾਈਟ ਦਿੱਤੇ ਨੇ, ਪਰ ਉਹਨਾਂ ਨੇ ਪੁਆਇੰਟ ਆਊਟ ਕੀਤਾ ਕਿ ਦੱਸੋ ਮਾਈਨੋਰਿਟੀ ਡਿਫਾਈਨ ਹੀ ਨਹੀਂ ਕੀਤਾ ਹੋਇਆ ਇੰਡੀਅਨ ਕਨਸਟੀਟਿਊਸ਼ਨ ਕਿ ਵੀ ਮਾਈਨੋਰਿਟੀ ਕੀ ਹੈ। ਚੌਥਾ ਵਿਸ਼ਾ ਭਾਰਤੀ ਸੰਵਿਧਾਨ ਵਿੱਚ ਧਰਮ ਪਰਿਵਰਤਨ ਸੰਬੰਧੀ ਗੁੰਮਰਾਹਕੁਨ ਕਲੌਜ਼ ਨਾਲ ਸੰਬੰਧਿਤ ਹੈ, ਮਿਸਗਾਈਡਡ ਕਲੌਜ਼ ਹੈ ਕਿ ਹਿੰਦੂ ਵਾਪਸ ਉਹ ਘਰ ਵਾਪਸੀ ਹੈ, ਪਰ ਜੇ ਕੋਈ ਦੂਸਰੇ 'ਚ ਜਾਂਦਾ ਹੈ ਕਿਵੇਂ ਇਹਨਾਂ ਨੇ ਸਟੇਟ ਲਾਅ ਬਣਾ ਦਿੱਤੇ, ਔਰ ਈਵਨ ਸੰਵਿਧਾਨ ਦੇ ਵਿੱਚ ਵੀ ਇਸ ਬਾਰੇ ਜਿਹੜੀ ਹੈ ਮਿਸਗਾਈਡੈਂਸ ਹੈ। ਆਰਟੀਕਲ 25B ਦੇ ਵੇਰਵੇ ਸਹਿਤ ਜ਼ਿਕਰ ਕਰਦਿਆਂ ਦੱਸਿਆ ਗਿਆ ਹੈ ਕਿ ਕਿਵੇਂ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਸੰਵਿਧਾਨਕ ਤੌਰ ਤੇ ਹਿੰਦੂ ਬਣਾ ਦਿੱਤਾ ਗਿਆ ਹੈ। ਇਸ ਨਾਲ ਸੰਬੰਧਿਤ ਦੂਸਰੇ 4 ਕਾਨੂੰਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਹਿੰਦੂ ਸਕਸੈਸ਼ਨ ਐਕਟ, ਹਿੰਦੂ ਮੈਰਿਜ ਐਕਟ, ਹਿੰਦੂ ਮਾਈਨੋਰਿਟੀ ਐਂਡ ਗਾਰਡੀਅਨਸ਼ਿਪ ਐਕਟ, ਹਿੰਦੂ ਐਡਾਪਸ਼ਨ ਐਂਡ ਮੇਨਟੇਨੈਂਸ ਐਕਟ ਸ਼ਾਮਲ ਹਨ। ਇਹ ਚਾਰੋਂ ਕਾਨੂੰਨ ਸਿੱਖਾਂ, ਬੌਧੀਆਂ, ਜੈਨੀਆਂ ਤੇ ਵੀ ਲਾਗੂ ਹੁੰਦੇ ਹਨ। US ਕਮਿਸ਼ਨ ਰਿਪੋਰਟ ਵਿੱਚ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਅਤੇ ਪ੍ਰੋਟੈਕਸ਼ਨ ਆਫ ਕਾਊਜ਼ ਲੈਜਿਸਲੇਸ਼ਨ ਐਕਟਸ ਨੂੰ ਵੀ ਘੋਖਿਆ ਗਿਆ ਹੈ। ਇਸ ਦੇ ਤਰ੍ਹਾਂ ਇੱਕ ਹੋਰ ਸਿਰਲੇਖ ਹੈ ਛੂਆ-ਛੂਤ ਅਤੇ ਦਲਿਤਾਂ ਸੰਬੰਧੀ ਸੰਵਿਧਾਨਕ ਪਹੁੰਚ। ਹੁਣ ਇਸ ਸਾਰੇ ਤੇ ਕਿ ਕਿਵੇਂ ਆਰਟੀਕਲ 25B ਹਿੰਦੂ ਬਣਾਉਂਦਾ ਹੈ ਸਿੱਖਾਂ, ਬੌਧੀਆਂ, ਜੈਨੀਆਂ ਨੂੰ, ਆਰਟੀਕਲ 25B ਚੋਂ ਕਿਵੇਂ 4 ਕਾਨੂੰਨ ਹੋਰ 1955 'ਚ ਕੱਢੇ, ਜਿਹਦੇ 'ਚ ਹਿੰਦੂ ਸਕਸੈਸ਼ਨ ਐਕਟ ਹੈ, ਮਾਈਨੋਰਿਟੀ ਐਂਡ ਗਾਰਡੀਅਨਸ਼ਿਪ ਐਕਟ ਹੈ, ਐਡਾਪਸ਼ਨ ਐਕਟ ਹੈ, ਔਰ ਇਹਨਾਂ ਸਾਰਿਆਂ ਦੇ ਥੱਲੇ ਫਰਦਰ ਹਿੰਦੂਤਵਾ ਦੀ ਗੱਲ ਹੈ। ਇਸ ਰਿਪੋਰਟ ਦੇ ਅਖੀਰ ਵਿੱਚ ਭਾਰਤ ਸਰਕਾਰ ਅਤੇ ਅਮਰੀਕਨ ਸਰਕਾਰ ਨੂੰ ਸਿਫਾਰਸ਼ਾਂ, ਰਿਕਮੈਂਡੇਸ਼ਨਸ ਕੀਤੀਆਂ ਗਈਆਂ ਹਨ। ਭਾਰਤ ਸਰਕਾਰ ਨੂੰ ਸਿਫਾਰਿਸ਼ ਕੀਤੀ ਗਈ ਹੈ ਕਿ ਉਹ ਆਪਣੇ ਸੰਵਿਧਾਨ ਵਿੱਚ ਘੱਟ ਗਿਣਤੀ ਸ਼ਬਦ ਨੂੰ ਡਿਫਾਈਨ ਕਰੇ ਅਤੇ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਸ਼੍ਰੇਣੀ ਚੋਂ ਕੱਢ ਕੇ ਅੱਡ-ਅੱਡ ਧਰਮਾਂ ਦੀ ਸ਼੍ਰੇਣੀ 'ਚ ਰੱਖਿਆ ਜਾਏ। ਇੰਡੀਅਨ ਗਵਰਨਮੈਂਟ ਨੂੰ ਰਿਕਮੈਂਡੇਸ਼ਨ ਹੈ ਜੀ। ਅੰਤਰਰਾਸ਼ਟਰੀ ਕਾਨੂੰਨਾਂ ਤੇ ਜਨੀਵਾ ਕਨਵੈਨਸ਼ਨਸ ਦੇ ਪ੍ਰੋਟੋਕੋਲ ਨੂੰ ਮਾਨਤਾ ਦਿੰਦਿਆਂ ਭਾਰਤੀ ਸੰਵਿਧਾਨ ਨੂੰ ਉਸ ਦੇ ਅਨੁਸਾਰ ਹੀ ਬਣਾਇਆ ਜਾਏ ਕਿ ਵੀ ਕੰਪੈਟੀਬਿਲਿਟੀ ਕਰੋ ਇੰਟਰਨੈਸ਼ਨਲ ਲਾਜ਼ ਨਾਲ ਔਰ ਜਨੀਵਾ ਕਨਵੈਨਸ਼ਨਸ ਨਾਲ ਆਪਣੇ ਕਨਸਟੀਟਿਊਸ਼ਨ ਦੀ। ਫਿਰ ਅਮਰੀਕਨ ਸਰਕਾਰ ਲਈ ਰਿਕਮੈਂਡੇਸ਼ਨਸ ਨੇ, ਔਰ ਇਹ ਹੈ ਕਿ ਉਹ ਭਾਰਤ ਨਾਲ ਕੋਈ ਵੀ ਡਿਪਲੋਮੈਟਿਕ ਜਾਂ ਵਪਾਰਕ ਸਮਝੌਤਾ ਕਰਨ ਤੋਂ ਪਹਿਲਾਂ ਮਨੁੱਖੀ ਹੱਕਾਂ ਤੇ ਧਾਰਮਿਕ ਆਜ਼ਾਦੀਆਂ ਦੇ ਮੁੱਦਿਆਂ ਨੂੰ ਪਹਿਲ ਦੇਵੇ। ਕਿ ਜਦੋਂ ਵੀ ਤੁਸੀਂ ਕੋਈ ਡੀਲ ਕਰ ਰਹੇ ਹੋ, ਅਮਰੀਕਾ ਨੂੰ ਕਿਹਾ ਵੀ ਹਿਊਮਨ ਰਾਈਟਸ ਔਰ ਰਿਲੀਜੀਅਸ ਫਰੀਡਮਸ ਦੀ ਗੱਲ ਕਰੋ। ਭਾਰਤ ਤੇ ਦਬਾਅ ਬਣਾਏ ਕਿ ਉਹ ਧਰਮ ਪਰਿਵਰਤਨ ਦੇ ਨਾਂ ਥੱਲੇ ਘਰ ਵਾਪਸੀ ਵਾਲੇ ਕਾਨੂੰਨਾਂ ਨੂੰ ਵਾਪਸ ਲਵੇ। ਫਿਰ ਰਿਕਮੈਂਡੇਸ਼ਨ ਹੈ ਭਾਰਤ ਨੂੰ ਮਜਬੂਰ ਕੀਤਾ ਜਾਏ ਕਿ ਉਹ 1948 ਦੀ ਜਨੀਵਾ ਕਨਵੈਨਸ਼ਨ ਦੇ ਨਸਲਕੁਸ਼ੀ ਸੰਬੰਧੀ ਮਤੇ ਨੂੰ ਮਨਜ਼ੂਰ ਕਰੇ, ਇਹਨੂੰ ਮੰਨੋ। ਇਸ ਦੇ ਨਾਲ ਹੀ ਹੋਰ ਜਨੇਵਾ ਕਨਵੈਨਸ਼ਨਸ ਨੂੰ ਮੰਨਣ ਦੀ ਵੀ ਸਿਫਾਰਿਸ਼ ਕੀਤੀ ਗਈ ਹੈ। US ਸਰਕਾਰ ਨੂੰ ਸਿਫਾਰਿਸ਼ ਕੀਤੀ ਗਈ ਹੈ ਕਿ ਉਹ ਭਾਰਤ ਸਰਕਾਰ ਵੱਲੋਂ ਵਿਦੇਸ਼ੀ NGOs ਤੇ ਲੱਗੀ ਪਾਬੰਦੀ ਨੂੰ ਖਤਮ ਕਰੇ। ਭਾਰਤ ਵਿੱਚ ਅੱਤਵਾਦੀ ਸਰਗਰਮੀਆਂ 'ਚ ਲਿਪਤ ਹਿੰਦੂਤਵੀ ਜਥੇਬੰਦੀਆਂ ਨੂੰ ਅਮਰੀਕਾ ਵਿੱਚ ਬੈਨ ਕੀਤਾ ਜਾਏ ਤਾਂ ਕਿ ਉੱਥੋਂ ਉਹਨਾਂ ਲਈ ਫੰਡ ਇਕੱਠੇ ਕਰਨ ਤੇ ਵੀ ਪਾਬੰਦੀ ਲਾਈ ਜਾਏ। ਭਾਰਤ ਵਿੱਚ ਦਿੱਲੀ ਸਥਿਤ ਅਮਰੀਕਨ ਐਮਬੈਸੀ ਤੇ ਹੋਰ ਥਾਵਾਂ ਤੇ ਮੌਜੂਦ ਭਾਰਤੀ ਕੌਂਸੂਲੇਟ ਘੱਟ ਗਿਣਤੀਆਂ ਦੀ ਸਥਿਤੀ ਤੇ ਨਜ਼ਰਸਾਨੀ ਕਰਦੇ ਰਹਿਣ ਤੇ ਘੱਟ ਗਿਣਤੀਆਂ ਦੀਆਂ ਸੰਸਥਾਵਾਂ, ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਲਗਾਤਾਰ ਰਾਬਤਾ ਰੱਖਣ। ਸੋ ਇਹ ਰਿਕਮੈਂਡੇਸ਼ਨਸ ਅਮਰੀਕਨ ਸਰਕਾਰ ਔਰ ਇੰਡੀਅਨ ਗਵਰਨਮੈਂਟ ਲਈ ਹੈ। ਸੋ ਹੁਣ ਤੀਰ ਤਾਂ ਧੁੰਨੀ 'ਚ ਵੱਜਿਆ ਤੇ ਜਦੋਂ ਤੀਰ ਵੱਜਦਾ ਧੁੰਨੀ 'ਚ ਤੇ ਰਾਵਣ ਫਿਰ ਚੀਕ ਮਾਰ ਕੇ ਥੱਲੇ ਡਿੱਗੇਗਾ। ਸੋ ਇਹ ਚੀਕਾਂ ਮਾਰ ਰਹੇ ਨੇ। ਸੋ ਸਾਨੂੰ ਖੁਸ਼ੀ ਹੈ ਔਰ ਅਸੀਂ ਸ਼ੁਕਰਗੁਜ਼ਾਰੀ ਕਰਦੇ ਹਾਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੀ ਔਰ ਡਾਕਟਰ ਚੀਮਾ ਦੀ ਕਿ ਉਹਨਾਂ ਨੇ ਬੜੇ ਧੜੱਲੇ ਦੇ ਨਾਲ ਇਹ ਭਾਰਤੀ ਸੰਵਿਧਾਨ ਦਾ ਜਿਹੜਾ ਇਹਨਾਂ ਨੇ ਸੈਕੂਲਰ ਔਰ ਘੱਟ ਗਿਣਤੀਆਂ ਤੇ ਉਸ ਮਖੌਟੇ ਨੂੰ ਵੀ ਉਹਨਾਂ ਨੇ ਲਾ ਕੇ ਮਾਰਿਆ ਕਿ ਇਹਨਾਂ ਦਾ ਸੰਵਿਧਾਨ ਵੀ ਨਾ ਸੈਕੂਲਰ ਹੈ ਨਾ ਮਾਈਨੋਰਿਟੀ ਨੂੰ ਡਿਫਾਈਨ ਕਰਦਾ, ਘੱਟ ਗਿਣਤੀ ਨੂੰ, ਔਰ ਕਿਵੇਂ ਜਿਹੜਾ ਇਹਨਾਂ ਦਾ ਹਿੰਦੂਤਵੀ ਏਜੰਡਾ ਈਵਨ ਸੰਵਿਧਾਨਕ ਤੌਰ ਦੇ ਉੱਤੇ ਵੀ ਲਾਗੂ ਹੁੰਦਾ ਹੈ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।